हाल है? ठीक हो? खैरियत है सर? ਉੱਥੇ ਨਾ ਲਿਖਾਈ ਵੀ ਉਦੋਂ ਦੀ ਹੋਈ ਜਦੋਂ ਬਣਾਈ। ਵੈਸੇ ਤਾਂ 1911 ਚ ਆਏ ਗਏ ਸਨ हाँ ਮੇਰੇ ਪੜਦਾਦਾ ਜੀ ਇੱਥੇ 1911 ਦੇ ਵਿੱਚ। ਜੀ ਬਾਅਦ ਉਦੋਂ ਬਾਰ ਹੋਏ ਨੇ ਗੰਜੀਬਾਗ। ਠੀਕ ਹੈ। ਗੁਜਰਾਂ ਵਾਲਾ ਪਿੰਡ ਸੀ, ਪਿੰਡ ਸਾਡਾ ਕਲਾਸ ਕੇ। ਠੀਕ ਹੈ। अच्छा ਤੁਸੀਂ ਕਲਾਸ ਕੇ ਤੋਂ ਆ? ਜੀ अच्छा ਤਹਿਸੀਲ ਜ਼ੀਰਾਬਾਦ। ठीक है। 1911 ਚ ਆਏ ਸਨ। ਫਿਰ ਪਹਿਲਾਂ ਜ਼ਾਹਿਰ ਜਦੋਂ ਬਾਦਕਾਰੀ ਚ ਕੋਈ ਕੱਚੇ ਕੁੱਚੇ ਹੀ ਹੋਣੇ। जी जी। ਫਿਰ ਜਦੋਂ ਬੱਚੇ ਉੱਥੋਂ ਲੈ ਕੇ ਆਏ ਨੇ ਉਦੋਂ ਫਿਰ 1925 ਚ ਬਣਾਇਆ। अच्छा अच्छा। ਬਲਕਿ ਬੱਚੇ ਪਹਿਲਾਂ ਹੀ ਆ ਗਏ ਸਨ। ਮੇਰੇ ਕੋਲ ਰਜਿਸਟਰ ਮਿਲਿਆ ਸਕੂਲ ਚੋਂ ਪੁਰਾਣਾ। ਉਹਦੇ ਮੇਰੇ ਨਾਨਾ ਜੀ ਤੇ ਦਾਦਾ ਜੀ ਜਿਹੜੇ ਨਾ ਉਹਨਾਂ ਦੀ ਉਹ ਲਿਖੀ ਹੈ ਰਜਿਸਟ੍ਰੇਸ਼ਨ ਤੀਸਰੀ ਕਲਾਸ ਜਾਂ ਦੂਸਰੀ ਕਲਾਸ ਦਾ ਇੱਥੇ ਪੜ੍ਹੇ ਆ ਕੇ ਜਾਓ ਇੱਥੇ ਠੀਕ ਉਹ ਸਨ 1917 ਦੇ ਨੇ 16-17 ਦਾਖਲੇ ਜਿਹੜੇ ਹੋਏ हाँ ਮਤਲਬ ਜਲਦੀ ਆ ਗਏ ਹੋਣੇ ਨੇ। ਲੇਕਿਨ ਇਹ ਜਿਹੜੀ ਤਾਮੀਰ ਹੈ ਇਹ 25 ਚ ਹੋਈ। ਅੱਛਾ ਇਹਦਾ ਫਰੰਟ ਜਿਹੜਾ ਫਰੰਟ ਵੀ ਮਤਲਬ ਉਹ ਬਾਅਦ ਚੋਂ ਬਣਿਆ ਸੀ। ਜੀ। ਫਰੰਟ ਇਹ ਮੇਨ ਜਿਹੜਾ ਨਾ ਇਹ 1925 ਦਾ। ਬਾਕੀ ਪਿੱਛੋਂ ਛੱਤ ਗਿਰ ਕੇ ਹੁਣ ਨਵੇਂ ਬਣ ਗਏ ਅੰਦਰ ਜਿਹੜੇ ਛੱਤ ਨਵੇਂ ਹੋ ਗਏ। ਉਹ ਪੁਰਾਣੇ ਨੇ ਉਹਦੀਆਂ ਵੀ ਹੁਣ ਮਤਲਬ ਦੀਵਾਰਾਂ ਬਣ ਗਈਆਂ ਨੇ ਥੱਲੇ ਫਰਸ਼ ਲੱਗਣ ਵਾਲਾ ਤੇ ਲੇਕਿਨ ਫਰੰਟ ਉਹ ਹੀ ਰੱਖਿਆ ਜਿਹੜਾ ਨਾ। ਪੂਰੇ 100 ਸਾਲ ਪਹਿਲੇ ਦੀ ਹਵੇਲੀ ਅਸੀਂ ਪੂਰਾ 100 ਸਾਲ। ਕਿੰਨੇ ਕਮਰੇ ਨੇ ਇਹਦੇ? ਕਮਰੇ ਤੇ ਸਨ ਆਪਣਾ ਵੱਡਾ ਇੱਕ ਹੁੰਦਾ ਸੀ ਪਿੱਛਾ ਸਟੋਰ ਹੁੰਦਾ ਸੀ। ਉਹਨੂੰ ਕੋਈ ਨਹੀਂ ਖਿੜਕੀ ਉੱਤੋਂ ਦਾਣੇ ਪਾਣਾ ਵਾਸਤੇ ਨਾ ਉੱਤੇ ਭੜੋਲੇ ਹੁੰਦੇ ਸਨ। ਅੱਛਾ ਉੱਪਰੋਂ ਤੋਂ ਰੱਖਿਆ ਹੁੰਦਾ ਸੀ। ਇੱਕ ਉਹ ਹੁੰਦਾ ਸੀ ਅੱਗੇ। ਫਿਰ ਪਸਾਰ ਸੀ ਵੱਡਾ ਠੀਕ ਹੈ। ਨਾਲ ਇੱਕ ਇਹ ਬੈਡਰੂਮ ਸੀ ਛੋਟਾ ਜਿਹੜਾ। ਹਾਂਜੀ ਠੀਕ ਹੈ। 2 ਕਮਰੇ ਸਾਹਮਣੇ ਸਨ ਹਾਂਜੀ ਤੇ ਇੱਧਰ ਜਿਹੜੇ ਸਨ ਇੱਧਰ ਵੀ ਇੱਕ ਇਹ ਛੋਟਾ ਕਮਰਾ ਸੀ। ਇਹ ਪਸਾਰ ਸੀ ਵੱਡਾ। ਠੀਕ ਹੈ ਜੀ ਅੱਗੇ ਫਿਰ ਇੱਕ ਗਰਾਜ ਦੇ ਨਾਲ ਕਮਰਾ ਸੀ। ਠੀਕ ਹੈ ਕੁਝ ਸਟੋਰ ਸੀ ਮਤਲਬ ਇਹ। ਬਾਕੀ ਇੱਧਰ ਵਾਲੇ ਇਹ ਫਿਰ ਬਾਅਦ ਚੋਂ ਬਣੇ ਸਨ। ਇਹ ਮੇਰੇ ਹਾਲ ਕੋਈ 47 ਤੋਂ ਬਾਅਦ ਹੀ 52 58 ਠੀਕ ਹੈ। ਲੇਕਿਨ ਹੁਣ ਇਹ ਖਸਤਾ ਹੋ ਗਏ ਨੇ। ਇਹਨੂੰ ਹੁਣ ਮੈਂ ਡਿਮੋਲਿਸ਼ ਕਰਕੇ ਨਾ ਇਹ ਸ਼ੁਰੂ ਕਰਾਂਗਾ ਸਟਾਈਲ ਕੋਈ ਇਸ ਤਰ੍ਹਾਂ। ਸੋ 8-9 ਕਮਰੇ ਤੇ ਹੈਗੇ। ਪਰਿਵਾਰ ਵੱਡਾ ਹੋਣਾ ਫਿਰ ਉਦੋਂ। ਪਰਿਵਾਰ ਤੇ ਇੱਥੇ ਆਪਣਾ ਗਰਮੀਆਂ ਛੁੱਟੀਆਂ ਆਈਦਾ ਇਹ ਤਾਂ ਇਹ ਸਾਰੇ ਬੀਬੀਆਂ ਹੁੰਦੀਆਂ ਹੁਣ ਥੱਲੇ ਤੋਂ ਉੱਤੇ ਸਾਰੇ ਬੰਦੇ ਹੁੰਦੇ ਇੰਨੇ ਕੋ ਬੰਦੇ ਨੇ ਇੱਥੇ। ਉਹ ਜਿਹੜਾ ਦਰਵਾਜ਼ਾ ਚਿੱਟਾ ਲੱਗਿਆ ਹੈ, ਇਹ ਪੁਰਾਣਾ ਲੱਗਾ ਜੀ 1925 ਦਾ। ਇਹ ਉਦੋਂ ਦਾ ਸ਼ੁਰੂਆਤ ਦਾ। ਜੀ ਹਾਂਜੀ ਚਲੋ ਦੇਖੋ ਜੀ ਕਿੰਨੀ ਕਾਰੀਗਰੀ ਆ। ਹਾਂਜੀ ਹਾਂਜੀ ਇਹ 1925 ਪੁਰਾਣੇ ਕੁੰਡਿਆਂ ਵਾਲੇ ਠੀਕ ਹੈ ਜੀ। ਇਹਦੋਂ ਤੇ ਹੁਣ ਨਵਾਂ ਬਣ ਗਿਆ ਨਾ। ਦੁਬਾਰਾ ਸ਼ਹਿਰਾਂ ਨਵੀਆਂ ਕਾਪੀਆਂ ਗਿਰ ਗਈਆਂ। ਅੱਛਾ ਇਹ ਅੰਦਰੋਂ ਨਵਾਂ ਫਿਰ ਕਰ ਠੀਕ ਹੈ ਜੀ। ਹਾਂਜੀ ਆ ਜਿਹੜਾ ਛੱਤ ਹੈ ਪੁਰਾਣਾ ਹੈ ਬਰਾਮਦੇ ਵਾਲਾ ਤੇ ਜਾਂ ਉਹ ਪਰਲੇ ਕਮਰਿਆਂ ਵਾਲਾ ਆਹ ਬਾਲੇ ਪੁਰਾਣੇ ਨੇ ਜੀ। ਅੱਛਾ ਜੀ ਕਿਹੜੀ ਲੱਕੜ? ਅੱਛਾ ਪਹਿਲਾਂ ਵਾਲੀ ਸਾਰੀ ਇਹ ਚੀਜ਼ ਇਹਨੂੰ ਸ਼ੌਕ ਨਹੀਂ ਲੱਗਦੀ। ਕਿਹੜੀ ਥੱਲੇ ਤੱਕ ਆ ਜਾਂਦੀ ਚੀਲ? ਚੀੜ ਬਿਆਰ ਕੀੜੇ ਜਾਂ ਦਿਆਰ ਦਿਆਰ ਹੈ ਠੀਕ ਹੈ ਜੀ। ਤੇ ਇਹ ਵੇਖੋ ਨਾ ਇਹ ਵੀ ਇਹ ਸਾਰਾ ਉਸ 1925 ਦੇ ਕਾਰਨ ਹੋਈ ਹੈ। ਉਦੋਂ ਸੀਮੈਂਟ ਨਹੀਂ ਸੀ ਹੁੰਦਾ ਚੂਨਾ ਹੁੰਦਾ ਸੀ ਤੇ ਐਸਿਆ ਹੀ ਹੋਈ। ਇਹ ਤੁਹਾਡੇ ਬਜ਼ੁਰਗ ਵੱਡੇ ਜ਼ਿਮੀਂਦਾਰ ਸੀਗੇ? ਹਾਂਜੀ ਜ਼ੈਲਦਾਰ ਸਨ। ਆ ਅੰਦਰ ਵਾਲਾ ਪੁਰਾਣਾ ਕਦੋਂ ਦੇ ਲਿਖਿਓ? ਇਹ ਨਾਮ ਹੀ 1925 ਦੇ। ਇਹ ਇਸੇ ਰੰਗ ਦੀ ਆਪਾਂ ਗੱਲ ਕਰ ਰਹੇ ਸੀ ਜੀ। ਅੱਛਾ ਜਿਹੜਾ ਤੁਸੀਂ ਦੱਸ ਰਹੇ ਹੋ। ਇਹ ਉਹ ਨੀਲ ਵਾਲਾ ਲੱਗਦਾ। ਹਾਂ ਹਾਂ ਇਹ ਰੰਗ ਨਿਕਲਿਆ ਨਹੀਂ ਇਹਦੇ ਉੱਪਰ ਪੇਂਟ ਕੀਤਾ ਫਿਰ ਦੁਬਾਰਾ ਖੁਰਚਿਆ ਤੇ ਨੀਚੇ ਉਹੀ ਨਿਕਲਿਆ। ਕਈ ਵਾਰੀ ਹੋਇਆ ਇੱਕ ਵਾਰੀ ਨਹੀਂ। ਅੱਛਾ ਜੀ ਕਾਫੀ ਉਤੋਂ ਖੁਰਚ ਕੇ ਵਿੱਚੋਂ ਕੱਢਣੇ ਪਏ ਲੇਕਿਨ ਉਹ ਬਿਲਕੁਲ ਉਸ ਤਰ੍ਹਾਂ ਹੀ ਨਿਕਲੇ। ਉਦੋਂ ਨਾ ਫਾਰਸੀ ਹੁੰਦੀ ਸੀ ਜੀ ਜੀ ਸਰਕਾਰੀ ਜ਼ਬਾਨ। ਉਹਦੇ 'ਚ ਫਿਰ ਉਹ ਸ਼ੇਰ ਵੀ ਲਿਖਿਆ ਫਾਰਸੀ। ਅੱਛਾ ਜੀ ਹਿਜਰੀ ਦੇ ਹਿਸਾਬ ਨਾਲ ਤਕਰੀਬਨ 104-5 ਸਾਲ ਹੀ ਹੋ ਗਏ। ਅੰਦਰ ਉਹ ਲੱਕੜੀ ਵਾਲਾ ਬੜਾ ਦਰਵਾਜ਼ਾ। ਹਾਂ ਉਹ ਹੀ ਪੁਰਾਣਾ ਬਿਲਕੁਲ। ਇਹ ਜਿਹੜੇ ਆਲੇ ਹੁੰਦੇ ਹਨ ਦੀਵੇ ਰੱਖਣ ਵਾਸਤੇ। ਜੀ ਜੀ ਇਹਨੂੰ ਤਾਂ ਬਿਜਲੀ ਦਾ ਨਿਜ਼ਾਮ ਨਹੀਂ ਸੀ ਹੁੰਦਾ। ਜੀ ਠੀਕ ਹੈ। ਹਾਂ ਇਹ ਆਲੇ ਇਹ ਦੀਵਿਆਂ ਵਾਲੇ ਹੁੰਦੇ ਸੀ। ਦੀਵਿਆਂ ਉਦੋਂ ਤੇ ਲਾਈਟ ਇਹਦੇ ਨਾਲ ਜਾਂ ਲਾਲਟਾਂ ਹੁੰਦੀਆਂ ਹਨ। ਠੀਕ ਹੈ ਜੀ। ਆ ਦੇਖ ਲਓ ਜੀ 100 ਸਾਲ ਪਹਿਲਾਂ ਦੀ ਲੱਕੜ ਹੈ ਕਿਤੇ ਮਾੜਾ ਮੋਟਾ ਵੀ ਘੁਣ ਜਾਂ ਕੁਛ ਨਹੀਂ ਕੁਝ ਨਹੀਂ। ਉਹ ਸਾਡੇ ਪਰਲੇ ਅੰਦਰਾਂ ਇਹਨਾਂ ਥੱਲੇ ਤੱਕ ਆ ਜਾਂਦੀ ਸਿਉਂ ਹੁੰਦੀ ਹੈ ਲੇਕਿਨ ਵਿੱਚ ਲੱਕੜ ਦੇ ਨਹੀਂ। ਇਹਨਾਂ ਚੋਂ ਗਰਮੀ ਵੀ ਨਹੀਂ ਆਉਂਦੀ ਠੰਡਾ ਰਹਿੰਦੇ ਨੇ। ਮੈਂ ਤੇ ਏਸੀ ਲਵਾ ਕੇ ਦੁੱਖ ਪਟਾ ਚਾ। ਹਾਂ ਲੋੜ ਹੀ ਨਹੀਂ ਪੈਂਦੀ। ਕੀ ਬਾਤ ਹੈ। ਇਹ ਕਮਰੇ ਸਾਰੇ ਬੜੇ ਠੰਡੇ ਰਹਿੰਦੇ ਹੁੰਦੇ ਸੀ। ਉਹ ਥੱਲੀਆਂ ਦੀਵਾਰਾਂ ਵੀ ਕੱਚੀਆਂ ਨੇ ਵੱਡੀਆਂ ਦੀਵਾਰਾਂ ਨੇ ਕੱਚੀਆਂ। ਹਾਂਜੀ ਉਹਦੇ 'ਚ ਨਾ ਠੰਡ ਵੀ ਨਹੀਂ ਲੱਗਦੀ ਤੇ ਗਰਮੀ ਵੀ ਕੋਈ ਨਹੀਂ ਲੱਗਦੀ। ਇਹ ਇਸ ਟਾਈਮ ਦੇ ਆਪਣੇ ਪਿੰਡ 'ਚ ਹੋਰ ਵੀ ਘਰ ਹੈਗੇ ਨੇ? ਨਹੀਂ ਇਹਦੇ ਨਾਲ ਅੱਛਾ ਢਾਹ ਢੂ ਦਿੱਤੇ ਲੋਕਾਂ ਅਸਲ ਨੇ। ਮੇਨ ਮਰਕਜ਼ ਇਹੀ ਸੀ। ਹਾਂ ਸਾਰਾ ਪਿੰਡ ਨੇ ਬਲਕਿ ਜਿਹਦੀ ਬਾਤਗਰੀ ਕੀਤੀ ਹੈ ਖਾਣਾ ਇੱਥੇ ਖਾਂਦੇ ਸਨ। ਅੱਛਾ ਤੇ ਮਰਕਜ਼ ਇਹੀ ਸੀ। ਫਿਰ ਜਿਵੇਂ ਪਰਿਵਾਰ ਆ ਗਏ ਇਹਨਾਂ ਦੇ ਨਾਲ ਫਿਰ ਆਪਣੇ ਘਰ ਹੁਣ ਸਾਰੇ ਨੇ ਢਾਹ ਢੂ ਕੇ ਨਵੇਂ ਬਣਾ ਲਏ। ਠੀਕ ਹੈ ਜੀ। ਮੈਂ ਤਾਂ ਰੱਖਦਾ ਪਸੰਦ। ਮੇਰਾ ਦਿਲ ਪੁਰਾਣਾ ਜਿਹੜਾ ਨਾ ਬਚਪਨ ਜਿਹੜਾ ਉਹ ਹਾਂ ਖਰਾਬ ਹੋ ਤੁਸੀਂ ਇੱਥੇ ਗਰੋ ਅਪ ਹੋਏ ਵੱਡੇ ਹੋਏ ਇੱਥੇ? ਮੈਂ ਸਾਈਵਾਲ ਆਪਣਾ ਵਾਲਦ ਸਾਹਿਬ ਤੋਂ ਉੱਥੇ ਪ੍ਰਿੰਸੀਪਲ ਰਿਟਾਇਰ ਹੋਏ ਪ੍ਰੋਫੈਸਰ ਸਨ। ਠੀਕ ਹੈ ਜੀ। ਤਾਲੀਮ ਉੱਥੋਂ ਹੀ ਹੈ ਲੇਕਿਨ ਇੱਕ ਸਾਡਾ ਰਾਬਤਾ ਇੱਥੇ ਸੀ। ਹਾਂਜੀ ਵਾਈ ਸ਼ਾਹੀ ਵੀ ਮੈਂ ਆਪਣਾ ਹਾਂਜੀ ਐਜੂਕੇਸ਼ਨ ਕਮਰ ਕਰਕੇ ਫਿਰ ਮੈਂ ਸਾਹਮਣੇ ਫਿਰ ਇੱਥੇ ਆ ਗਿਆ। ਇਸ ਹਵੇਲੀ ਨੇ ਤੇ ਵਰਲਡ ਫੇਮਸ ਕਰਤਾ ਜੀ। ਇਹ ਜਿਹੜਾ ਚੁਬਾਰਾ ਇਹ ਆਪਣੀ ਹਵੇਲੀ ਦਾ ਹਿੱਸਾ?
ਜੀ ਇਹ ਵੀ ਆਪਣੇ ਆ ਵੀ ਆਪਣਾ ਦੋ ਚੁਬਾਰੇ ਸੁਣੇ ਠੀਕ ਹੈ ਜੀ। ਇਹ ਪੌੜੀਆਂ ਕਿੱਧਰ ਦੀ ਜਾਂਦੀਆਂ? ਅੱਛਾ ਠੀਕ। ਅੱਛਾ ਬਾਅਦ ਵਿੱਚ ਸੌਂਦਾ ਸੀ ਕੋਈ ਮਹੀਨੇ ਆ ਜਾਣੀ ਫਿਰ ਭੱਜ ਕੇ ਘਰ ਆ ਜਾਣਾ। ਹਾਂ ਹਾਂ। ਚੁਬਾਰਿਆਂ ਦਾ ਮਤਲਬ ਤਾਂ ਇਹੀ ਹੁੰਦਾ ਸੀ ਨਾ ਉਦੋਂ। ਹਾਂਜੀ ਇਹ ਵੇਖੋ ਨਾ ਸਿਉਂਕ ਜਿੰਨੀ ਵੀ ਹੈ ਨਾ ਹਾਂ ਇਹ ਅੰਦਰ ਨਹੀਂ ਵੜ ਸਕਦੀ, ਹਾਂ। ਥੱਲੇ ਆ ਜਾਏਗੀ ਵਿਹੜੇ ਫਰਸ਼ ਤੱਕ ਆ ਜਾਏਗੀ, ਲੱਕੜ ਦੇ ਅੰਦਰ ਨਹੀਂ ਜਾ ਲੱਕੜ ਦੇ ਅੰਦਰ ਨਹੀਂ। ਇਹ ਪੱਖਾ ਭਾਵੇਂ ਬਾਅਦ ਚ ਇਹ ਵੀ 50 60 ਕੁ ਦੇ ਇਹ ਤਾਂ ਬਿਜਲੀ ਜਦੋਂ ਆਈ ਹੈ 64 65 ਹਾਂ 50 60 ਇਹਦੀ 65 ਉਮਰ ਵੀ ਦਾ ਕਾਫੀ ਇਹਦੀ ਉਮਰ ਵੀ ਕਾਫੀ। ਜਦੋਂ ਬਿਜਲੀ ਆਈ ਉਦੋਂ ਹਾਂਜੀ ਹਾਂਜੀ। ਇਹ ਵੀ 70 75 ਸਾਲ ਪੁਰਾਣਾ ਤੇ ਇਹ ਵੀ ਹੈ ਹੋਣਾ ਹੀ ਹੈ ਜੀ, ਇਹਦਾ ਪੁਰਾਣਾ ਹੈਗਾ ਹੋਣਾ ਜੀ। ਰੈਗੂਲੇਟਰ ਤੇ ਨਵਾਂ ਇਹ ਨਵਾਰ ਵਾਲੇ ਮੰਜੇ ਵੀ ਹੁਣ ਹੈ ਨਹੀਂ। ਇਹ ਪੁਰਾਣੇ ਉਦੋਂ ਦੇ ਨੇ। ਹਾਂ ਇਹ ਮੇਰੇ ਹਰ ਦਾਦੀ ਜੀ ਦੇ ਜੇਜ ਦੇ ਹੋਣੇ। ਨਵਾਰ ਵਾਲੇ ਮੰਜੇ ਵੀ ਨਹੀਂ ਹੁਣ ਬਹੁਤੇ ਹੈਗੇ ਹਨਾ। ਅਮਰੀਕਾ ਕੈਲੀਫੋਰਨੀਆ ਕਿਆ ਇਹ ਦੇਖ ਲਓ ਹੁਣ ਨਹੀਂ। ਹਾਂਜੀ ਹੁਣੇ ਤਾਂ ਕੋਈ ਨਹੀਂ ਰਵਾ। ਆ 1965 ਦਾ ਪੱਖਾ ਲੈ ਲਿਆ। ਹਾਂਜੀ ਬਸ ਠੀਕ ਬਹੁਤ ਵਧੀਆ ਜੀ। ਚਲੋ ਆਪਾਂ ਨੂੰ ਖੜ ਵਾਹ ਜੀ ਵਾਹ। ਹੁਣ ਤੁਸੀਂ ਸਨਸੈਟ ਹੋਣ ਲੱਗਿਆ ਇਹ ਵੀ ਲੈ ਲਓ। ਮਾਨੇ ਬਣਾਉਂਦੇ ਸਨ ਬੰਗਲੇ ਹਾਂਜੀ ਹਾਂਜੀ ਗਲੋਰੀਆਂ ਕਰਦੇ ਸਨ। ਹਾਂਜੀ ਆਪਣਾ ਪਰਦਾਦਾ ਜੀ ਵੀ ਦਿਆਲਦਾਰ ਸਨ, ਫਿਰ ਦਾਦਾ ਜੀ ਵੀ ਠੀਕ ਹੈ ਜੀ। ਉਹਨਾਂ ਨੇ ਫਿਰ ਉਸ ਤਰਸੇ ਨੂੰ ਬਣਾਇਆ ਸੀ, ਅੰਦਰ ਜਾ ਕੇ ਤੁਹਾਨੂੰ ਖਾਣਾ ਬਾਕੀ ਉਹਨਾਂ ਜੀ ਵਸੀਅਤ ਉਹਨਾਂ ਦੀ ਸੀ, ਉਹਨਾਂ ਦੀ ਜੀ ਪਰਦਾਦਾ ਜੀ ਦੀ ਨਾਲ ਦਾਦਾ ਜੀ ਦੀ। ਅੱਛਾ ਆਹ ਬੜੀਆ ਠੀਕ ਹੈ। ਦੋਨੇ ਨਾਮ ਉੱਥੇ ਲਿਖੇ ਵੀ ਹੋਏ। ਦੀਵਾਰ ਬਣੀ, ਦੀਵਾਰ ਨਹੀਂ ਸੀ ਐ ਨਾ, ਉਹ ਬੜੀ ਖੂਬਸੂਰਤ ਬਣੀ ਹੁੰਦੀ ਸੀ ਬੰਨੀ ਅੱਛਾ ਜੀ। ਤੇ ਬਾਹਰੋਂ ਫਿਰ ਬੰਦਿਆਂ ਨੇ ਆਉਣਾ, ਇੱਥੇ ਹੁੱਕਾ ਸ਼ੁੱਕਾ ਹੁੰਦਾ ਸੀ, ਹਾਂ, ਸਾਰੇ ਪਿੰਡ ਹਾਂ। ਦੇ ਫੈਸਲੇ ਜਿਹੜੇ ਨਾ ਪੂਰਾ ਉਹ ਪਿੰਡ ਇੱਧਰ ਰਾਤ ਬੈਠੇ ਸ਼ਾਮ ਨੂੰ ਇੱਥੇ ਪਰਿਵਾਰ ਪਿੱਛੇ ਸੀ ਤੇ ਇੱਥੇ ਸਾਰੇ ਗੱਲਬਾਤ ਸਾਰੀ ਪਿੰਡ ਵਾਲਿਆਂ ਨਾਲ ਤੇ ਪਿੰਡ ਹੀ ਸਾਰਿਆਂ ਨਾਲ ਪਹਿਲਾਂ ਟੀਵੀ ਮੈਨੂੰ ਯਾਦ ਹੈ ਅਸੀਂ ਛੋਟੇ ਸਾਂ ਇੱਥੇ ਆਇਆ, ਪੂਰਾ ਪਿੰਡ ਇੱਥੇ ਆ ਕੇ ਵੇਖਣਾ ਵੇਖਦਾ ਪੂਰਾ ਭਰਿਆ ਹੋਣਾ। ਹਾਂਜੀ, ਉੱਥੇ ਟੀਵੀ ਲਾਣਾ, ਮੁਹੰਮਦ ਅਲੀ ਬਾਕਸਿੰਗ ਹੁੰਦੀ ਸੀ ਤੇ ਹਾਂ। ਉਹ ਬਾਕਸਿੰਗ ਦਾ ਮੈਚ ਹੋਣਾ ਜਾਂ ਜਿਹੜਾ ਵੀ ਕੋਈ ਇਹ 70 72 ਦੀ ਗੱਲ ਹੋਣੀ ਹੈ। ਆਖ 72 70 ਉਹ ਮੈਨੂੰ ਯਾਦ ਹੈ, ਬਹੁਤ ਛੋਟੇ ਜਿਹੇ ਹੁੰਦੇ ਸਨ ਕੀ ਬਾਤ ਹੈ। ਤੇ ਉਦੋਂ ਇਹ ਕੰਮ ਬੜਾ ਮਤਲਬ ਚੰਗੀ ਇਹ ਤੁਸੀਂ ਰੌਣਕ ਮਾਹੌਲ ਦੇਖਿਆ ਹੈ? ਚੰਗੀ ਰੌਣਕ ਵਾਲੀ ਜਗ੍ਹਾ। ਕੀ ਹਾਂਜੀ ਬਾਤ ਹੈ ਜੀ। ਸਵੇਰੇ ਸੂਰਜ ਨਿਕਲਦੇ ਅੱਖ ਕੋਲ ਨਹੀਂ ਭੱਜਣਾ ਹੋਵੇ ਥੱਲੇ। ਦੂਸਰਾ ਫਿਰ ਉਦੋਂ ਇੱਥੇ ਮੰਜਿਆਂ ਦੀ ਲਾਣੇ ਜਾਂ ਥੱਲੇ ਹੀ ਸਾਰੇ ਇਕੱਠੇ ਸੌ ਜਾਂਦੇ ਹੁੰਦੇ ਸੀਗੇ। ਉਹ ਮਾਹੌਲ ਦੇਖਿਆ ਨਵੀਂ ਨਸਲ ਉੱਤੇ ਬਹੁਤ ਵਧੀਆ। ਨਹੀਂ ਤਾਂ ਹੁਣ ਤਾਂ ਬਸ ਆ ਜਿੱਦਾਂ ਦੇ ਘਰ ਆ ਸਾਡੇ ਚੜ੍ਹਦੇ ਪੰਜਾਬ 'ਚ ਵੀ ਇਦਾਂ ਦੇ ਦਿਸਦੇ ਆ ਜੀ। ਹਾਂ ਹੁਣ ਤੇ ਮਾਡਰਨ ਪੁਰਾਣੇ ਲੱਭਦਾ ਹੀ ਨਹੀਂ ਕੋਈ। ਇਸ ਕਾਰਨ ਤੇ ਪਿੰਡੀ ਰੀਜਨ ਦੇ ਕਿੰਨੇ ਲੋਕ ਸੀ ਆ ਉਹ ਤਕਰੀਬਨ 51 52 ਦੇ। ਅੱਛਾ ਉਹ ਵੀ ਉਹ 51 52 ਚ ਬਣੇ ਸਨ, ਇਹ 1925 ਦੇ। ਹਾਂਜੀ ਇਹ ਡਿਜ਼ਾਈਨ ਇੱਟਾਂ ਨਾਲ ਬਣਾਇਆ ਪਰ ਉਦੋਂ ਇਹ ਨਹੀਂ ਸੀ ਹੁੰਦੇ। ਠੀਕ ਹੈ ਜੀ। ਹਾਂਜੀ ਤਾਂ ਵੀ ਸਪੈਸ਼ਲ ਹੁੰਦੀਆਂ ਹਨ। ਪੱਠੇ ਪੁੱਠੇ ਉਦੋਂ ਹੁਣ ਜ਼ਾਹਿਰ ਬੰਗਲੇ ਆਪਣੇ ਹੀ ਲਾ ਲੈਂਦੇ ਹੁੰਦੇ ਸੀ। ਇਹ ਤਾਂ ਆਪਣੇ ਹੀ ਲਾਇਆ ਹੁਣ ਇਸ ਕੋਠੀ। ਨਹੀਂ ਉਹਦਾ ਨਹੀਂ ਪਤਾ, ਲੇਕਿਨ ਇਹ ਕਿ ਬੰਗਲੇ ਵੀ ਤੇ ਅੰਗਰੇਜ਼ ਬਣਾਉਂਦੇ ਸਨ ਕੋਈ ਨੂੰ, ਤੇ ਉਦੋਂ ਵੀ ਇੱਟ ਜਿਹੜੀ ਇਹ ਇਸਤੇਮਾਲ ਹੁੰਦੀ ਸੀ। ਆ ਜਿਹੜਾ ਉੱਪਰਲਾ ਕਾਲੇ ਦਾ ਨਾ ਡਿਜ਼ਾਈਨ ਪੁਰਾਣਾ ਕਿਲਿਆਂ ਵਾਲਾ, ਇਹ ਉਹਨਾਂ ਜ਼ਮਾਨਿਆਂ 'ਚ ਹੀ ਹੁੰਦਾ ਸੀ, ਬਾਅਦ 'ਚ ਨਹੀਂ ਦਿਖਿਆ। ਉਹਦਾ ਥੋੜਾ ਡਿਫਰੈਂਟ ਹੈ ਅੱਛਾ ਜੀ। ਤੇ ਬਣਿਆ ਇੱਕੋ ਮਤਲਬ ਇੱਕੋ ਟਾਈਮ ਹਾਂ ਇਹ ਥੋੜਾ ਜਿਹਾ 2-4 ਸਾਲ 5 ਸਾਲ ਪੁਰਾਣਾ ਹੋਣਾ। ਨਹੀਂ ਇੱਕੋ ਟਾਈਮ ਬਣਿਆ, ਲੇਕਿਨ ਉਹਦਾ ਡਿਫਰੈਂਟ ਕਰਤਾ ਨਾ, ਡਿਜ਼ਾਈਨ ਡਿਫਰੈਂਟ ਉਹ ਹੀ ਬੜੀ ਰੂਹ ਨਾਲ ਬਣਾਈ ਜੀ। ਹੁਣ ਦੇਖੋ ਡਿਜ਼ਾਈਨ ਕਿੰਨਾ ਟਾਈਮ ਲੱਗਿਆ ਹੋਣਾ ਬਣਾਉਣ ਨੂੰ। ਆ ਜਿਹੜਾ ਡਿਜ਼ਾਈਨ ਹੈ ਨਾ, ਹੁਣ ਹੱਥ ਨਾਲ ਹੀ ਬਣਾਉਣ ਵਾਲੀ ਗੱਲ ਹੈ ਬੜੀ। ਸਾਰੇ ਹੱਥ ਨਾਲ ਹੀ ਬਣਦੇ। ਹਾਂ ਜਾਂ ਇਹ ਮੈਟਲ ਲਾਈ ਹੈ ਮੈਂ ਕਹਿੰਦਾ। ਨਹੀਂ ਹਾਂਜੀ ਇਹ ਸੀਮੈਂਟ ਨਾਲ ਹੀ। ਹਾਂਜੀ ਸੀਮੈਂਟ ਮਤਲਬ ਇਹ ਜਿਹੜਾ ਨਾ ਇਹ ਬਨੇਰਾ ਇਹ ਬਣਿਆ ਸੀ ਬਾਅਦ ਚੋਂ। ਅੱਛਾ ਇਹ 25 ਚ ਨਹੀਂ ਬਣਿਆ। ਠੀਕ ਹੈ ਇਹ 12 ਬਣਿਆ ਸੀ, ਲੇਕਿਨ ਇਹ ਬਨੇਰਾ ਜਿਹੜਾ ਨਾ ਹਾਂ ਇਹ ਤਕਰੀਬਨ ਇਹ ਉਹੀ ਆ ਉਹੀ ਆ। ਹੈ ਤੇ 40 ਤੋਂ ਬਾਅਦ ਦਾ ਸੀ, ਹਾਂ ਲੇਕਿਨ 10-15 ਸਾਲ ਪੁਰਾਣਾ। ਪਾਰਟੀਸ਼ਨ ਤੋਂ ਪਹਿਲਾਂ ਦਾ ਸੀ। ਉਦੋਂ ਇਹ ਸੀਮੈਂਟ ਆ ਗਿਆ ਸੀ। ਠੀਕ ਹੈ ਜੀ। ਇਹ ਮਿੱਟੀ ਹੈ ਜੀ, ਇਹ ਖੁਰਦੀ ਨਹੀਂ ਜੀ। ਆ ਮੀਂਹ ਮੂੰਹ ਨਾਲ। ਹਾਂਜੀ ਇਸ ਤੋਂ ਹੀ ਰੇਪ ਕਰੀ ਜਾਣਾ, ਫਿਰ 2-3 ਸਾਲ ਕੱਢ ਜਾਣੇ ਨੇ। ਹਾਂ ਚੀਕਣੀ ਮਿੱਟੀ। ਅਗਰ ਜ਼ਿਆਦਾ ਬਾਰਿਸ਼ ਨਾ ਹੋਣ। ਹਾਂਜੀ ਆਹ ਤਾਂ ਹੁਣੇ ਕੀਤਾ ਲੱਗਦਾ ਇਹਦੇ। ਅਜੀ ਇਹ ਕੱਲ ਪਰਸੋਂ ਹੀ ਕੀਤਾ ਹੈ। ਹਾਂ ਠੀਕ ਹੈ। ਕਾਫੀ ਹੋ ਗਿਆ ਸੀ, ਉਧਰੋਂ ਬਲਕਿ ਦੀਵਾਰ ਨੂੰ ਪਾਣੀ ਪੈਂਦਾ ਸੀ। ਬਾਹਰ ਪਾਣੀ ਹੋਈ ਪਈ। ਆ ਜਿਹੜੀ ਆਰਚ ਬਣਾਈ ਹੈ ਇਹ ਵੀ ਦੇਖੋ ਕਿ ਨਾਨਕਿਆਂ ਦਾ ਪਰ ਘਰ ਇਕੱਠਾ ਸੀ ਕੋਈ ਇਦਾਂ ਦਾ ਨਹੀਂ। ਦੀਵਾਰ ਹੈ ਸੀ, ਉਹ ਮੈਂ ਫਿਰ ਗਿਰਾ ਦਿੱਤੀ ਜਦੋਂ ਚਲੇ ਗਏ ਤੇ ਮੈਂ ਕਿਹਾ ਠੀਕ ਹਾਂ ਵੱਡਾ ਕਮਰਾ ਇੱਕ ਨਾਲ ਛੋਟਾ ਕਮਰਾ। ਠੀਕ ਹੈ ਜੀ। ਇਹ ਵੀ 1925 ਦੇ ਨੇੜੇ ਹੀ ਆ ਕੋਲੇ ਜਿਹੜੇ। ਹਾਂਜੀ ਇਹ ਜਿਹੜਾ ਨਾ ਜਾਲੀ ਤੇ ਉਹ ਉਤਲਾ ਗਿਆ, ਹਾਂਜੀ ਇਹ ਸਾਰੇ ਉਦੋਂ ਨੇ। ਮਤਲਬ ਉਦੋਂ ਇਹ ਤਾਂ ਇਹਨਾਂ ਦੇ ਬਹੁਤ ਕੋਈ ਵਧੀਆ ਡਿਜ਼ਾਈਨਰ
ਆ ਜਿਹੜਾ ਕੰਮ ਕਿਤੇ ਸੌਖਾ ਜੀ ਹੱਥ ਨਾਲ ਬਣਾਉਣਾ, ਹੁਣ ਤਾਂ ਮਸ਼ੀਨਾਂ ਜਿਹੀਆਂ ਆ ਗਈਆਂ ਉਹ ਇਹ। ਤੇ ਹੁਣ ਪੁਸ਼ਤਾਂ ਉਹਨਾਂ ਦੇ ਮੁੱਕ ਗਈਆਂ ਪਿੰਡ ਦੇ ਹਰ ਤਿੰਨ ਪੁਸ਼ਤਾਂ ਤੱਕ ਉਹ ਚੱਲਦੇ ਰਹੇ ਨੇ ਸਾਡੇ, ਅੱਛਾ। ਤਾਮੀਰ ਕਰਦੇ ਰਹੇ ਨੇ ਜਿਹੜੇ ਅੱਛਾ ਲੋਕਲ ਹੀ ਸੀਗੇ ਰਾਜ ਉਹ ਸੀਗੇ। ਲੋਕਲ, ਹਾਂਜੀ। ਤੇ ਉਹ ਬੜੇ ਉਹ ਤੇ ਹੁਣ ਟੱਟ ਗਈ, ਇੱਥੇ ਬੰਨੀ ਹੁੰਦੀ ਸੀ, ਇਹ ਬੰਨੀ ਹੁੰਦੀ ਸੀ, ਹਾਂਜੀ ਬੜੀ ਖੂਬਸੂਰਤ ਐਂਡ ਆਰਟ ਕਰਕੇ ਨਾ ਠੀਕ ਹੈ ਜੀ। ਵਿੱਚ ਕੋਲੇ ਹੈ। ਕੋਲਿਆਂ ਦੇ ਉੱਤੇ ਫਿਰ ਉਹ ਇੱਟਾਂ ਦੇ ਨਾਲ ਡਿਜ਼ਾਈਨ ਇੱਥੇ ਹੁੰਦੇ ਸੀ। ਇੱਥੇ ਹੁੰਦਾ ਸੀ। ਤੇ ਫਿਰ ਉਹ ਜੋ ਸਾਰੇ ਚਲੇ ਗਏ ਤੇ ਉਹ ਕਹਿੰਦੇ ਪਿੰਡ ਵਾਲੇ ਕਹਿੰਦੇ ਨਸ਼ਈ ਆ ਜਾਂਦੇ ਨੇ, ਤੁਸੀਂ ਇਹਨਾਂ ਨੂੰ ਕਵਰ ਕਰੋ। ਇਹ ਜਿੱਦਾਂ ਉਹ ਕਮਰਾ ਨੀਵਾਂ ਹੋ ਗਿਆ। ਆਮ ਤੌਰ ਤੇ ਪੁਰਾਣੇ ਘਰ ਸਾਡੇ ਵੀ ਉੱਥੇ ਨਾ ਨੀਵੇਂ ਨੇ ਕਿਉਂਕਿ ਵਿਹੜੇ ਉੱਚੇ ਹੋਣ ਲੱਗ ਪੈਂਦੇ ਆ। ਇਹ ਪਹਿਲਾਂ ਹੀ ਉੱਚਾ ਬਣਾਇਆ ਹੋਣਾ। ਇਹਦੇ ਸਟੈਪਸ ਹਨ ਪਹਿਲਾਂ। ਅੱਛਾ ਦੋ ਸਟੈਪ ਚੜ੍ਹ ਕੇ ਫਿਰ ਉੱਤੇ ਫਿਰ ਉੱਤੇ ਹੁੰਦੇ ਥੱਲੇ ਵਿਹੜਾ ਨੀਵਾਂ ਸੀ। ਹਾਂ ਤਦੇ ਬਚਾਅ ਹੋ ਗਿਆ। ਇਸ ਤਰ੍ਹਾਂ ਬਾਜ਼ਾਰ ਤੋਂ 3 4 5 ਸਟੈਪਸ ਹਨ ਤਕਰੀਬਨ, ਉਹ ਚੜ੍ਹ ਕੇ ਉੱਤੇ ਆਉਣਾ। ਤੇ ਹੁਣ ਉਹ ਸੜਕ ਇਹਦੇ ਨਾਲ ਉੱਚੀ ਹੋ ਗਈ, ਹਾਲਾਂ ਹਾਂ ਇਹੀ ਮੈਂ ਗੱਲ ਕਰਦੇ, ਪਹਿਲਾਂ ਹੀ ਕੀਤਾ ਹੋਣਾ, ਨਹੀਂ ਤਾਂ ਇਹ ਨੀਵਾਂ ਹੋਏ ਨੇ ਜਿੱਦਾਂ ਉਹ ਨੇ ਨਾ। ਹਾਂਜੀ ਨੀਵਾਂ ਸੀ। ਸਾਡੇ ਉੱਥੇ ਘਰ ਨੇ ਪੁਰਾਣੇ ਕਮਰੇ ਜਿਹੜੇ ਨੇ ਉਹ ਇੰਨੇ ਨੀਵੇਂ ਨੇ। ਇੱਥੋਂ ਕਬਰ ਤੱਕ ਜੋ ਜਾਣਾ, ਇੱਥੋਂ ਨਾਲ ਜੋ ਬੰਨੀ ਹੁੰਦੀ ਸੀ, ਨਾਲ 3 ਸਟੈਪ ਹੁੰਦੇ ਸਨ। ਹਾਂ ਉਹ ਵੀ ਉੱਚੀ ਰੱਖ ਕੇ ਬਣਾਈ ਹੋਣੀ। ਹਾਂਜੀ ਇਹ ਵੀ ਤੇ ਉਹਦਾ ਡੰਗਰਾਂ ਦਾ ਢਾਰਾ ਲੱਗ ਰਿਹਾ। ਹਾਂ ਨਹੀਂ ਉਹ ਬਾਅਦ ਚ ਬਣਾਇਆ ਸੀ, ਉਹ ਮਾਮੂ ਇੱਥੇ ਗਰਾਜ ਬਣਾਇਆ ਸੀ ਕਾਰ ਸ਼ਹਿਰ ਆਸੇ ਨੇ। ਅੱਛਾ ਹੁਣ ਤੇ ਤੂੜੀ ਇੱਥੇ ਰੱਖੀ ਗਈ। ਠੀਕ ਹੈ। ਉਹ ਬਾਅਦ ਦੀ ਗੱਲ। ਅੱਛਾ ਬਜ਼ੁਰਗਾਂ ਕੋਲ ਕਾਰ ਸੀ ਉਦੋਂ ਉਸ ਜ਼ਮਾਨੇ 'ਚ। ਹਾਂਜੀ ਕਾਰ ਵੀ ਸਾਰਿਆਂ ਪਹਿਲਾਂ ਇਹ ਸਾਡੇ ਕੋਲ ਹੀ ਆਈ ਸੀ। ਠੀਕ ਹੈ। ਤੇ ਸਾਈਕਲ ਵੀ, ਬਲਕਿ ਜਦੋਂ ਸਾਈਕਲ ਲਿਆ ਨਾ ਮੇਰੇ ਨਾਨਾ ਜੀ ਨੇ ਲਿਆ ਸੀ। ਤੇ ਦੂਰੋਂ ਪਿੰਡਾਂ ਚੋਂ ਲੋਕੀ ਆਉਂਦੇ ਸਨ ਜੀ, ਲੋਹੇ ਦਾ ਸਾਈਕਲ ਲੋਹੇ ਦਾ। ਘੋੜਾ ਚੱਲਦੇ ਟਾਂਗਾ ਘੋੜਾ ਤੇ ਸਾਡੀ ਬੜੇ ਅਸੀਂ ਵਾਵਾ ਜਵਾਨੀ ਤੱਕ ਵੀ ਵੇਖਿਆ ਨਾ ਆਪਣਾ। ਠੀਕ ਹੈ। ਇਹਦੀ ਛੱਤ ਫਿਰ ਕਿਹੜੀ ਹੈ ਜਿਹੜੀ ਇਹਦੀ ਛੱਤ ਵੀ ਬਾਲਿਆਂ ਦੀ ਹੈ? ਇਹ ਬਦਲ ਲਈ। ਹਾਂ ਉਹੀ ਲੱਕੜ ਹੈ ਜੀ। ਤੇ ਆ ਸ਼ੀਸ਼ਾ ਜਿਹੜਾ ਸੀ ਨਹੀਂ ਇਹ ਬਾਅਦ ਚੋਂ ਇਹ ਬਾਅਦ ਚ। ਇੱਥੇ ਉਹ ਲੱਕੜ ਦਾ ਦਰਵਾਜ਼ਾ ਹੁੰਦਾ ਸੀ, ਮੈਨੂੰ ਯਾਦ ਹੈ ਦਾਦੀ ਇੱਥੇ ਜਦੋਂ ਰੁਕਣਾ ਸ਼ਾਮੇ ਆ ਕੇ ਉਦੋਂ ਇਸਤਕਬਾਲ ਕੇ ਮੈਂ ਇਹਨੂੰ ਵੜ ਜਾਣਾ ਹੁੰਦਾ, ਸਟੋਰ ਹੁੰਦਾ ਸੀ, ਉੱਥੋਂ ਫਿਰ ਘਰ ਜਾਣਾ। ਉਹ ਫਿਰ ਬਾਅਦ ਚੋਂ ਉਹਨਾਂ ਕਮਰਾ ਬਣਾ ਲਿਆ ਤੇ ਉਹ ਅੱਗੇ ਸਟੋਰ ਅੱਗੇ ਕਰਤੇ। ਹਾਂਜੀ ਪੁਰਾਣਾ ਇਹ ਹੀ ਡਿਜ਼ਾਈਨ ਇਹ ਕਮਰੇ ਨੇ ਜਾਂ ਉਹ ਜਿਹੜੇ ਨੇ ਆਪਣਾ ਸਾਹਮਣੇ ਜਿਹੜਾ ਹਾਂਜੀ ਵਿਹੜੇ